ਤੇ 7000 ਰੁਪਇਆ ਮਤਲਬ ਪਾਕਿਸਤਾਨ ਸਾਰਾ 7000 ਹੀ ਦਿੱਤਾ ਸੀ। ਅੱਛਾ ਤੇ ਸਾਨੂੰ ਦੁਬਈ ਦਾ ਵੀਜ਼ਾ ਮਿਲ ਗਿਆ। ਤੇ 6 ਦੀ ਟਿਕਟ ਵੱਖਰੀ। ਨਹੀਂ ਸਾਰਾ 7 ਹੀ ਦਿੱਤਾ ਉਹਨੂੰ, 12 ਘੰਟੇ ਡਿਊਟੀ ਦੇਣੀ। ਉਦੋਂ ਤੁਹਾਡੀ ਤਨਖਾਹ ਕਿੰਨੀ ਸੀ? ਤਨਖਾਹ ਸਾਡੀ ਸੀ ਉਹ ਕਿ ਜੀ ਅਸਾਂ ਕੋਈ ਮਤਲਬ ਸਿਗਰਟ ਪੀਣਾ। ਉਹਨੇ ਆਖਿਆ ਵੀ ਜਦੋਂ ਜਹਾਜ਼ ਉੱਡ ਜਾਏਗਾ ਖਾਣੇ ਤੋਂ ਬਾਅਦ ਫਿਰ ਤੁਹਾਨੂੰ ਸਿਗਰਟ ਪੀ ਲਿਓ। ਨਹੀਂ ਤੇ ਇੱਕ ਕਮਰੇ 'ਚ ਕਿੰਨੇ ਜਣੇ ਰਹਿੰਦੇ ਹਨ? 6 ਜਣੇ। ਤੇ ਸੌਂਦੇ ਕਿੰਜ ਸਨ? ਸੌਂਦੇ ਉਦੋਂ ਪੱਖੇ ਏਸੀ ਉਸੀ ਕੋਈ ਨਹੀਂ ਸੀ। ਅੱਬਾ ਲੈ ਦਿਓ ਕਦੀ ਵੀਜ਼ਾ ਮੈਨੂੰ ਬਾਹਰ ਦਾ, ਵੇਖੀ ਰੱਬ ਦਿਨਾਂ ਵਿੱਚ ਗੁੱਡੀ ਤੇਰੀ ਚਾੜਦਾ। ਜਦੋਂ ਅੱਬਾ ਦੂਜੇ ਫੇਰੇ ਆਵਾਂਗਾ ਲੈ ਕੇ ਜ਼ਮੀਨ ਤੇ ਮਕਾਨ ਨਵੇਂ ਪਾਵਾਂਗਾ, ਵੱਖਰਾ ਗਰਾਜ ਹੋਵੇ ਲੰਮੀ ਸਾਰੀ ਕਾਰ ਦਾ, ਵੇਖੀ ਰੱਬ ਦਿਨਾਂ ਵਿੱਚ ਗੁੱਡੀ ਤੇਰੀ ਚਾੜਦਾ। ਮਹੱਲੇ ਵਿੱਚੋਂ ਕਈ ਮੁੰਡੇ ਸਾਊਦੀਆ 'ਚ ਗਏ ਨੇ, ਠੇਕੇਦਾਰ ਕੋਲੋਂ ਉਹਨਾਂ ਵੀਜ਼ੇ ਮੁੱਲ ਲਏ ਨੇ। ਮਿਲਦਾ ਹੈ ਵੀਜ਼ਾ ਇੱਕ 15000 ਦਾ। ਅੱਬਾ ਲੈ ਦਿਓ ਕਦੀ ਵੀਜ਼ਾ ਬਾਹਰ ਦਾ, ਵੇਖੀ ਰੱਬ ਦਿਨਾਂ ਵਿੱਚ ਗੁੱਡੀ ਤੇਰੀ ਚਾੜਦਾ। ਫਿਰ ਉਹਨੇ ਆਖਿਆ ਕੋਈ ਗਿਆ ਯਮਨ ਵਿੱਚ, ਕੋਈ ਲਬਨਾਨ ਗਿਆ, ਕੋਈ ਸਾਊਦੀ ਅਰਬ ਗਿਆ, ਕੋਈ ਤਹਿਰਾਨ ਗਿਆ, ਗਿਆ ਹੈ ਵਲਾਇਤ ਮੁੰਡਾ ਕਾਲੂ ਕਮਿਆਰ ਦਾ। ਅੱਬਾ ਲੈ ਦਿਓ ਵੀਜ਼ਾ ਬਾਹਰ ਦਾ, ਵੇਖੀ ਰੱਬ ਦਿਨਾਂ ਵਿੱਚ ਗੁੱਡੀ। अस्सलाम वालेकुम दोस्तों, मैं औरंगजेब बेग और ਅੱਜ ਦੀ ਬੜੀ ਦਿਲਚਸਪ ਵੀਡੀਓ ਹੈ। ਅਸੀਂ ਇੱਕ ਐਸਾ ਇੰਟਰਵਿਊ ਕਰਨੇ ਜਾ ਰਹੇ ਹਾਂ ਕਿ ਜਿਹਦੇ ਨਾਲ ਪਤਾ ਚੱਲੇਗਾ ਕਿ ਅੱਜ ਤੋਂ ਕਈ ਸਾਲ ਪਹਿਲੇ ਦੁਬਈ ਦੇ ਵਿੱਚ ਜਾਣ ਦੀ ਕਿੰਨੀ ਟਿਕਟ ਸੀ, ਤਰੀਕਾਕਾਰ ਕੀ ਸੀ, ਦਿਰਹਮ ਕਿੰਨੇ ਦਾ ਸੀ, ਨੌਕਰੀ ਕਿਹੜੀ ਕਿਹੜੀ ਮਿਲਦੀ ਸੀ ਔਰ ਦਿਹਾੜੀ ਕਿੰਨੀ ਹੁੰਦੀ ਸੀ, ਦਿਰਹਮ ਦਾ ਰੇਟ ਕੀ ਸੀ, ਉੱਥੇ ਰਹਿੰਦੇ ਕਿਸ ਤਰ੍ਹਾਂ ਹੁੰਦੇ ਸਨ ਲੋਕ। ਤੇ ਇਹਦੇ ਨਾਲ ਸਾਡੇ ਨਾਲ ਇਸ ਵੇਲੇ ਸਾਡੇ ਬਜ਼ੁਰਗ ਬਸ਼ੀਰ ਖਾਨ ਸਾਹਿਬ ਮੌਜੂਦ ਨੇ ਜਿਨ੍ਹਾਂ ਨੇ ਬੜਾ ਅਰਸਾ ਦੁਬਈ 'ਚ ਗੁਜ਼ਾਰਿਆ। ਇਹਨਾਂ ਨਾਲ ਗੱਲਬਾਤ ਦਾ ਆਗਾਜ਼ ਕਰ ਰਹੇ ਹਾਂ। ਸਲਾਮ ਅਲੈਕੁਮ ਜੀ। ਵਾਲੇਕੁਮ ਸਲਾਮ। ਅੱਛਾ ਮੈਨੂੰ ਇਹ ਦੱਸੋ, ਤੁਸੀਂ ਪਹਿਲੀ ਵਾਰੀ ਪਾਕਿਸਤਾਨ ਤੋਂ ਦੁਬਈ ਕਿਹੜੀ ਸਮਝ ਗਏ ਸੋ? 76 ਚ। 76 ਦੇ ਵਿੱਚ। ਅੱਛਾ ਜਦੋਂ ਤੁਸੀਂ ਗਏ ਹੋ ਪਿੰਡੋਂ ਦੁਬਈ ਤੱਕ, ਉਹ ਦੱਸੋ ਕਿ ਕਿੱਧਰੋਂ ਦੀ ਗਏ ਸੋ? ਅਸੀਂ ਗਏ ਆ ਇੱਥੋਂ, ਮੇਰੀ ਗੱਲ ਸੁਣੋ, ਤੇ ਸਿਆਲਕੋਟੋਂ ਬੈਠੇ ਆ, 900 ਰੁਪਇਆ ਦਿੱਤਾ ਤੇ ਕਰਾਚੀ ਗਏ ਆ ਬਾਈ ट्रेन। अच्छा अगों फिर 6000 रुपया दुबई का मतलब दिता है, ये दुबई एयरपोर्ट तक कर गए। उदों 6000 रुपया टिकट सी जहाज दी। ते तुहाडी कराचीओ फ्लाइट सी? साडी कराची। ਜਦੋਂ ਤੁਸੀਂ ਪਹਿਲੀ ਵਾਰੀ ਜਹਾਜ਼ 'ਚ ਬੈਠੇ ਤੇ ਇਕੱਲੇ ਹੀ ਸੋ ਗਏ, ਗਰੁੱਪ 'ਚ ਕੋਈ ਤਾਂ ਮੁੰਡੇ ਹੋਰ ਸਨ? ਗਰੁੱਪ ਸੀ ਅਸੀਂ, ਮਤਲਬ ਕੋਈ 8 ਬੰਦਿਆਂ ਦਾ ਗਰੁੱਪ ਸੀ ਤੇ ਵੀਜ਼ਾ ਵੀ ਸਾਡਾ ਗਰੁੱਪ ਦਾ ਸੀ। ਤੇ ਅਸੀਂ ਮੇਰੀ ਗਾਉਣ ਇੱਥੋਂ ਗਏ ਆ ਕਰਾਚੀ ਤੇ ਕਰਾਚੀੋਂ ਫਿਰ 에ਅਰਪੋਰਟ ਤੇ ਗਏ ਆ, ਉੱਥੋਂ ਫਿਰ ਮੇਰੀ ਗੱਲ ਸੁਣੋ ਦੁਬਈ ਗਏ। ਤੇ ਵੀਜ਼ਾ ਕਿੰਨੇ ਦਾ ਮਿਲਿਆ ਤੇ ਕਿਸ ਤਰ੍ਹਾਂ ਮਿਲਿਆ, ਕਿੰਨੇ ਲੈ ਕੇ ਦਿੱਤਾ? 7000 ਰੁਪਇਆ। ਉਹ ਆਦਮੀ ਫੌਤ ਹੋ ਗਿਆ, ਚੌਰੀ ਮਮਸੈਨ ਸੀ, ਵਾਬਲਾ ਵਿੱਚ ਉਹਦੀ ਡਿਊਟੀ ਸੀ। ਤੇ 7000 ਰੁਪਇਆ ਮਤਲਬ ਪਾਕਿਸਤਾਨ ਸਾਰਾ 7000 ਹੀ ਦਿੱਤਾ ਸੀ। ਅੱਛਾ ਤੇ ਸਾਨੂੰ ਦੁਬਈ ਦਾ ਵੀਜ਼ਾ ਮਿਲ ਗਿਆ। ਤੇ 6 ਦੀ ਟਿਕਟ ਵੱਖਰੀ? ਨਹੀਂ ਸਾਰਾ 7 ਹੀ ਦਿੱਤਾ ਉਹਨੂੰ, ਵਿੱਚ ਹੀ ਟਿਕਟ, ਵਿੱਚ ਹੀ ਹਰ ਚੀਜ਼, ਸਾਰਾ ਕੁਝ। ਅੱਛਾ ਹਰ ਬੰਦੇ ਨੇ 7000 ਰੁਪਇਆ ਦਿੱਤਾ, ਵੀਜ਼ਾ ਪਹੁੰਚ ਉੱਥੇ? ਹਾਂ ਜੀ। ਤੇ ਇੱਥੋਂ ਕਰਾਚੀ ਕਿੰਜ ਗਏ ਸੋ? ਕਰਾਚੀ ਬਾਈ ਰੇਲ ਤੇ ਗਏ ਸੀ। ਉਹਨੇ ਮੇਰਾ ਮਤਲਬ ਸਿਆਲਕੋਟੋਂ ਸਾਨੂੰ ਬਿਠਾਇਆ ਸਟੇਸ਼ਨ ਤੋਂ ਤੇ ਅਸੀਂ ਗਏ ਆ ਆਪਣਾ ਇਹ ਨਾਰੋਵਾਲ ਨੂੰ ਰਸਤਾ ਸੀ ਉਦੋਂ, ਤੇ ਲਾਹੌਰ, ਤੇ ਲਾਹੌਰੋਂ ਫਿਰ ਕਰਾਚੀ। ਮੈਨੂੰ ਇਹ ਦੱਸੋ ਕਿ ਜਹਾਜ਼ ਜਦੋਂ ਪਹਿਲੀ ਵਾਰੀ ਬੈਠੇ, ਜ਼ਾਰੀ ਬਾਤ ਹੈ ਜ਼ਿੰਦਗੀ ਦੇ, ਜਦੋਂ ਹਲੇ ਨਾ ਫਿਲਮਾਂ 'ਚ ਵੇਖਿਆ ਜਹਾਜ਼ ਤੇ ਨਾ, ਤੇ ਕੈਸਾ ਸੀਨ ਲੱਗਾ ਅੰਦਰ ਬਹਿ ਕੇ? ਸੀਨ ਮੇਰੀ ਗੱਲ ਸੁਣੋ ਕਿ ਜਹਾਜ਼ ਦੇ ਵਿੱਚ ਫੁੱਲ ਸਵਾਰੀਆਂ ਸਨ ਤੇ ਆਪੋ ਆਪਣੀ ਸੀਟ ਸੀ, ਉਹ ਵੱਖੋ ਵੱਖ ਸੀਟਾਂ ਹੁੰਦੀਆਂ ਨੇ, ਉਹਦੇ ਮੇਰਾ ਮਤਲਬ ਆਪੋ ਆਪਣੀ ਸੀਟ ਤੇ ਬੈਠੇ ਆ ਤੇ 2 ਘੰਟਿਆਂ 'ਚ ਮਤਲਬ 2 ਘੰਟੇ ਵੀ ਨਹੀਂ ਲੱਗੇ ਤੇ ਅਸੀਂ ਦੁਬਈ 에ਅਰਪੋਰਟ ਤੇ ਉਤਰ ਗਏ। ਤੇ ਵਿੱਚ ਕੋਈ ਚਾਹ ਪਾਣੀ ਵੀ ਦਿੱਤਾ? ਚਾਹ ਪਾਣੀ ਉਹਨਾਂ ਦਿੱਤਾ, ਖਾਣਾ ਪੁੱਛਿਆ। ਅੱਛਾ। ਤੇ ਉਹਨਾਂ ਬੜੀ ਮੇਰਾ ਮਤਲਬ ਸੇਵਾ ਕੀਤੀ ਸਾਡੀ। 2 ਘੰਟਿਆਂ ਦਾ ਰਸਤਾ ਸੀ। ਜਦੋਂ ਜਹਾਜ਼ ਚੱਲਿਆ ਇੱਕ ਕੰਮ ਉਹ ਕਰਦੇ ਸਨ, ਮੈਂ ਆਖਿਆ ਜੀ ਅਸਾਂ ਕੋਈ ਮਤਲਬ ਸਿਗਰਟ ਪੀਣਾ। ਉਹਨੇ ਆਖਿਆ ਵੀ ਜਦੋਂ ਜਹਾਜ਼ ਉੱਡ ਜਾਏਗਾ ਖਾਣੇ ਤੋਂ ਬਾਅਦ ਫਿਰ ਤੁਹਾਨੂੰ ਸਿਗਰਟ ਪੀ ਲਿਓ ਤੁਸੀਂ, ਕੋਈ ਐਸੀ ਗੱਲ ਨਹੀਂ। ਉਹ ਫਿਰ ਅਸੀਂ ਮੇਰੀ ਗੱਲ ਸੁਣ ਕੇ ਖਾਣੇ ਤੋਂ ਬਾਅਦ ਉਹ ਸਿਗਰਟ ਵੀ ਪੀਤਾ, ਅਜੇ ਪੂਰਾ ਸਿਗਰਟ ਪੀਤਾ ਤੇ ਦੁਬਈ ਆ ਗਏ। ਸਿਗਰਟ ਉੱਥੇ ਸੀਟਾਂ ਤੇ ਬਹਿ ਕੇ ਪੀਤਾ ਕਿ ਪਰ ਬਾਥਰੂਮ ਜਾ? ਸੀਟਾਂ ਤੇ ਸੀਟਾਂ। ਅੱਛਾ ਹੁਣ ਨਹੀਂ ਪੀਣ ਦਿੰਦੇ? ਨਹੀਂ, ਸੀਟਾਂ ਤੇ ਬਹਿ ਕੇ ਪੀਤਾ। ਉਹਨਾਂ ਨੇ ਦੱਸ ਦਿੱਤਾ ਜਿਸ ਵੇਲੇ ਮਤਲਬ ਉਹਨਾਂ ਅਨਾਉਂਸਮੈਂਟ ਕਰ ਦਿੱਤੀ ਕਿ ਬਈ ਉਹਨੇ ਜਿਹਨੇ ਸਿਗਰਟ ਪੀਣਾ ਉਹ ਬੇਸ਼ੱਕ ਪੀ। ਅਸੀਂ ਫਿਰ ਸਿਗਰਟ ਪੀ ਗਏ। ਤੁਸੀਂ ਦੁਬਈ ਜਾ ਕੇ ਉਤਰ ਗਏ, ਅੱਗੋਂ ਤੁਹਾਨੂੰ ਲਿਆ ਕਿੰਨੇ? ਅੱਗੋਂ ਸਾਨੂੰ ਕਾਸਟਨ ਟੇਲਰ ਵੁੱਡ ਕੰਪਨੀ ਸੀ, 25000 ਬੰਦਾ ਕੰਮ ਕਰਦਾ ਸੀ।
ਇੰਡੀਅਨ, ਪਾਕਿਸਤਾਨੀ, ਬੰਗਲਾਦੇਸ਼, ਸ੍ਰੀਲੰਕਾ ਦੇ ਲੋਕ ਬਹੁਤੇ ਸਨ। ਤੇ ਉੱਥੇ ਮੇਰੀ ਗੱਲ ਸੁਣੋ ਕਿ ਸਾਨੂੰ ਉਹਨਾਂ ਨੇ ਕੁਆਟਰ ਦਿੱਤਾ। 25,000 ਬੰਦਾ ਕੰਮ ਕਰਦਾ ਸੀ, ਡੇ ਨਾਈਟ ਡਿਊਟੀ ਹੁੰਦੀ ਸੀ, 12 ਘੰਟੇ ਡਿਊਟੀ ਕਰਦੇ ਸਨ। ਕੰਮ ਕੀ ਸੀ? ਕੰਮ ਮਤਲਬ ਇਹੋ ਜਿਹਾ ਲੇਬਰ ਦਾ। ਨਹੀਂ ਉੱਥੇ ਕੀ ਫੈਕ ਉਹ ਕੰਪਨੀ ਚ ਕੀ ਸੀ? ਇਹ ਮਤਲਬ ਕੰਪਨੀ ਬਣਾ ਡਰਾਈ ਡਾਕ ਬਣਾਏ ਸਨ, ਸ਼ਿਪ ਯਾਰਡ। ਓਕੇ। ਹਾਂ, ਇਹ ਤਿੰਨ ਮਤਲਬ ਉਹਦੀਆਂ ਸਨ ਜਗ੍ਹਾ 1 ਤੇ 2 ਤੇ 3, ਤਿੰਨਾਂ ਥਾਵਾਂ ਤੇ ਕੰਮ ਕਰਦੇ ਹਾਂ ਜਿੱਥੇ ਡਰਾਈ ਡਾਕ ਬਣਿਆ। ਬੈਰੀ ਜਹਾਜ਼ਾਂ ਦਾ ਸਮਾਨ। ਹਾਂ, ਤੇ ਜਿੱਥੇ ਮਤਲਬ ਹੈ ਕਿ ਦੁਬਈ, ਜਦੋਂ ਦੁਬਈਓਂ ਪਾਰ ਦੁਬਈ ਜਾਈਏ ਨਾ, ਦੇਹਰਾ ਦੁਬਈ, ਤੇ ਅੰਡਰਗਰਾਉਂਡ ਪੁਲ ਬਣਿਆ ਜਿਹੜੀ ਸ਼ਾਰਜੇ ਨੂੰ ਮਤਲਬ ਸੜਕ ਜਾਂਦੀ, ਠੀਕ, ਉਹ ਸਾਡੀ ਕੰਪਨੀ ਨੇ ਬਣਾਇਆ। ਅੱਛਾ ਅੱਛਾ, ਵੱਡੇ ਲੈਵਲ ਦਾ ਕੰਮ। ਵੱਡੇ ਗੱਲ ਹੈ। ਉਹ ਮੇਰੀ ਗੱਲ ਸੁਣੋ ਕਿ 25,000 ਬੰਦਾ ਕੰਮ ਕਰਦਾ ਸੀ, ਡੇ ਨਾਈਟ ਡਿਊਟੀ ਹੁੰਦੀ ਸੀ, 12 ਘੰਟੇ ਡਿਊਟੀ ਦੇਣੀ। ਉਦੋਂ ਤੁਹਾਡੀ ਤਨਖਾਹ ਕਿੰਨੀ ਸੀ? ਤਨਖਾਹ ਸਾਡੀ ਸੀ ਉਦੋਂ ਮਤਲਬ 25 ਦਿਰਮ ਦਿੰਦੇ ਸਨ ਦਿਹਾੜੀ। ਹਾਂ, 25 ਦਿਰਮ। ਤੇ ਦਿਰਮ ਉਦੋਂ ਕਿੰਨੇ ਦਾ ਸੀ? 2.5 ਦਿਰਮ, 2.5 ਰੁਪਏ ਦਾ। ਪਾਕਿਸਤਾਨੀ 2.5 ਰੁਪਈਆਂ ਦਾ ਇੱਕ ਦਿਰਮ। ਇੱਕ ਦਿਨ। ਤੇ ਤੁਸੀਂ ਕਿੰਨੇ ਦਿਨ ਕੰਮ ਕਰਦੇ ਸੋ ਕੰਪਨੀ ਚ? ਅਸੀਂ ਮਤਲਬ ਪੂਰਾ ਮਹੀਨਾ ਕੰਮ ਕਰਦੇ ਹਨ। ਮੈਂ 13 ਮਹੀਨੇ ਉੱਥੇ ਕੰਮ ਕੀਤਾ। 13 ਮਹੀਨੇ। ਇੱਕ ਦਿਨ ਮੇਰਾ ਦਿਲ ਕੀਤਾ ਕਿ ਅਬੂ ਜ਼ਬੀ ਮਤਲਬ ਸਾਡੇ ਬੰਦੇ ਹੁੰਦੇ ਸਨ ਪਿੰਡ ਦੇ। ਅੱਛਾ। ਤੇ ਅਸੀਂ, ਮੈਂ ਕਿਹਾ ਚਲੋ ਉੱਥੇ ਚੱਲੀਏ। ਹੂੰ। ਜਿਸ ਵੇਲੇ ਕਿ ਉੱਥੇ ਗਏ ਆ, ਤੇ ਉਹ ਜਿਸ ਬੰਦੇ ਕੋਲ ਅਸਾਂ ਜਾਣਾ ਸੀ, ਉਹ ਬੰਦਾ ਆਖਣ ਲੱਗੇ ਜੀ ਦਫਾ 'ਚ ਨੌਕਰੀ ਕਰਦਾ। ਚਲੋ ਉਹਦਾ ਘਰ-ਬਾਰ ਅਸਾਂ ਲੱਭ ਲਿਆ। ਮਦੀਨਾ ਜ਼ੈਦ ਇੱਕ ਜਗ੍ਹਾ, ਉੱਥੇ ਉਹਦੀ ਦੁਕਾਨ ਸੀ। ਦਿਨੇ ਉਹ ਮਤਲਬ ਡਿਊਟੀ ਕਰਦਾ ਸੀ ਦੁਕਾਨ ਤੇ ਰਾਤ ਨੂੰ ਦਫਾ 'ਚ ਜਾਂਦਾ। ਮੈਂ ਉਹਦਾ ਘਰ ਲੱਭ ਲਿਆ। ਘਰ ਜਾ ਕੇ ਬੈਠੇ ਖਲੋਤੇ ਹਾਂ, ਤੇ ਹਾਂ, ਅਸੀਂ 1 ਵਜੇ ਰਾਤ ਦੇ ਪਹੁੰਚੇ ਹਾਂ ਦੁਬਈਓਂ ਅਬੂ ਜ਼ਬੀ। ਤੇ ਹੁਣ ਉੱਥੇ ਉਹਦੇ ਘਰ ਦਾ ਨਹੀਂ ਸੀ ਪਤਾ। ਹੁਣ ਸੌਣ ਨੀਂਦਰ ਆਵੇ, ਕੀ ਕਰੀਏ। ਮਸਜਿਦਾਂ 'ਚ ਗਿਆ, ਤਾਲੇ ਲੱਗੇ, ਕੋਈ ਗੱਲ ਨਹੀਂ, ਕੋਈ ਬਾਤ ਨਹੀਂ। ਚਲੋ ਫਿਰਦੇ ਰਹੇ। ਜਦੋਂ 4 ਵਜੇ ਨੇ ਤੇ ਮਸਜਿਦਾਂ ਦੇ ਤਾਲੇ ਖੁੱਲੇ ਨੇ, ਤੇ ਅਸੀਂ ਗਏ ਹਾਂ ਮਸਜਿਦ ਦੇ ਵਿੱਚ। ਉੱਥੇ ਜਾ ਕੇ ਮਤਲਬ ਬਹਿ ਗਏ ਹਾਂ, ਕੁਰਾਨ ਮਜੀਦ ਖੋਲ੍ਹ ਲੈਣੇ, ਤੇ ਉਹ ਮਤਲਬ ਪੜ੍ਹਦੇ ਰਹੇ ਹਾਂ। ਫਿਰ ਜਦੋਂ ਮਤਲਬ 8 ਦਾ ਟਾਈਮ ਹੋਇਆ, ਫਿਰ ਉਹਦਾ ਘਰ ਲੱਭਾ। ਉਹਨੇ ਸਾਡੀ ਬੜੀ ਸੇਵਾ ਕੀਤੀ ਤੇ ਉਹਨਾਂ ਖਾਣਾ ਛਾਣਾ ਖਵਾਇਆ। ਫਿਰ ਅਸੀਂ ਰਾਤ ਰਹੇ ਉੱਥੇ। ਦੂਸਰੇ ਦਿਨ ਅਸੀਂ ਮਤਲਬ ਫਿਰ ਦੁਬਈ ਆਏ। ਠੀਕ ਹੈ। ਤੇ ਮੈਂ ਇੱਕ ਦਿਨ ਦਿਲ 'ਚ ਸੋਚਿਆ, ਜਿਹੜੀ ਦੁਕਾਨ ਤੇ ਜਾਈਏ, ਪਾਕਿਸਤਾਨੀਆਂ ਦੀਆਂ ਦੁਕਾਨਾਂ, ਕਿਸੇ ਦੀਆਂ ਘੜੀਆਂ ਦੀਆਂ, ਕਿਸੇ ਦੀ ਕਿਸੇ ਚੀਜ਼ ਦੀ। ਤੇ ਮੈਂ ਇੱਕ ਨੂੰ ਪੁੱਛਿਆ, ਮੈਂ ਕਿਹਾ ਯਾਰ ਇਹ ਤੁਸੀਂ ਕਿਸ ਤਰ੍ਹਾਂ ਬਣਾਏ? ਉਹਨਾਂ ਆਖਿਆ ਸੀ ਕਦੋਂ ਮਤਲਬ ਬੇਬੇ ਦਾ ਸੂਤਰ ਵੇਚ ਕੇ ਆਏ ਸਾਂ, ਅਸੀਂ ਵੀ ਇਸੇ ਤਰ੍ਹਾਂ ਹੀ ਖੱਜਲ ਖਰਾਬ ਹੁੰਦੇ ਆਏ ਸਾਂ, ਇਸ ਤਰ੍ਹਾਂ ਬਣ ਗਈ। ਮੈਂ ਦਿਲ 'ਚ ਸਲਾਹ ਕਰ ਲਈ ਵੀ ਰਹਿਣਾ ਨਹੀਂ ਇੱਥੇ, ਹੁਣ ਕੰਪਨੀ 'ਚ ਜਾਣਾ। ਯਾਨੀ ਕਿ ਹੁਣ ਕੁਝ ਨਾ ਕੁਝ ਆਪਣਾ ਕਰਨਾ। ਹਾਂ, ਉਹ ਮੈਂ ਕੀਤਾ ਗੱਲ। ਮੈਂ ਇੱਕ ਨਾਈ ਮੁੰਡਾ ਸੀ, 7ਵੇਂ ਉਹਦੀ ਦੁਕਾਨ ਸੀ ਨਾਈਆਂ ਦੀ। ਮੈਂ ਉਹਦੇ ਕੋਲ ਆਇਆ, ਮੈਂ ਕਿਹਾ ਯਾਰ, ਸੇਲ ਨਾਂ ਸੀ ਉਹਦਾ। ਮੈਂ ਸੇਲ ਪੁੱਤਰ, ਤੇਰੇ ਕੋਲ ਹਰ ਕਿਸਮ ਦਾ ਬੰਦਾ ਆਉਂਦਾ ਸ਼ੇਪ ਕਰਾਉਣ, ਬੱਦੂ, ਅਰਬੀ, ਦੂਸਰੇ ਤੀਸਰੇ, ਤੇ ਕਿਸੇ ਨਾਲ ਗੱਲ ਕਰ, ਮੈਨੂੰ ਕੰਪਨੀ 'ਚ ਪਾਸਪੋਰਟ ਕਿਸੇ ਤਰੀਕੇ ਨਾਲ ਲੱਭ। ਪਾਸਪੋਰਟ ਕੰਪਨੀ ਕੋ ਸੀ? ਹਾਂ। ਅੱਛਾ, ਉਹ ਕੰਪਨੀ ਨੂੰ ਰੱਖ ਲੈਣਾ ਕਿ ਬੰਦੇ ਜਿਹੜੇ ਕਿਤੇ ਹੋਰ ਕੰਮ ਨਾ ਕਰਨ। ਹਾਂ, ਉਹ ਇੱਥੋਂ ਦਾ ਆਜ਼ਾਦ ਕਸ਼ਮੀਰ ਬਾਗ ਦਾ ਬੰਦਾ ਸੀ, ਜਿਹੜਾ ਮੈਨੇਜਰ ਸੀ ਕੰਪਨੀ ਦਾ। ਉਹਨੇ ਕੀ ਕੀਤਾ, ਇੱਕ ਬੱਦੂ ਆਉਂਦਾ ਹੁੰਦਾ ਸੀ ਇਰਾਨੀ, ਉਹਦੇ ਕੋਲ। ਉਹਨੇ ਆਣ ਕੇ ਉਹਦੇ ਨਾਲ ਗੱਲ ਕੀਤੀ। ਉਹਨੇ ਜਦੋਂ ਸ਼ੇਪ ਸ਼ੂਪ ਕਰਦਾ ਸੀ ਪਿਆ, ਉਹਨੇ ਆਖਿਆ ਯਾਰ ਇਸ ਤਰ੍ਹਾਂ ਪਾਸਪੋਰਟ ਚਾਹੀਦਾ। ਉਹਨੇ ਆਖਿਆ 1000 ਦਿਰਹਮ ਲਵਾਂਗਾ, ਪਾਸਪੋਰਟ ਮਿਲ ਜਾਏ। ਵੀਜ਼ਾ 2 ਸਾਲ ਦਾ ਲੱਗਾ। ਉਹ 2 ਸਾਲ ਦਾ ਵੀਜ਼ਾ ਜਿਹੜਾ ਉਹਨਾਂ ਲਾ ਕੇ ਮੈਨੂੰ 8 ਦਿਨ ਦਾ ਵਾਅਦਾ ਕੀਤਾ। ਮੈਂ ਕਿਹਾ ਇੱਕ ਕੰਮ ਕਰਨਾ, ਐਸ ਹੱਥ ਪੈਸੇ ਫੜਾਣੇ ਨੇ ਤੇ ਐਸ ਹੱਥ ਮਤਲਬ ਪਾਸਪੋਰਟ ਲੈ ਲੈਣਾ। ਨਾ ਮੈਨੂੰ ਪਾਸਪੋਰਟ ਫੜਾ। ਮੈਂ ਪਾਸਪੋਰਟ ਲੈ ਕੇ, ਤੇ ਜਦੋਂ ਮੈਨੂੰ ਪਾਸਪੋਰਟ ਮਿਲ ਗਿਆ, ਤੇ ਮੇਰੇ ਨਾਲ ਮੁੰਡੇ ਨੇ ਸਨ ਕੁਝ ਪਿੰਡ ਦੇ ਕੰਪਨੀ 'ਚ ਇੱਕ ਕੁਆਟਰ 'ਚ ਰਹਿੰਦੇ ਸਨ। 222 ਕੁਆਟਰ ਸੀ ਸਾਡਾ, ਉਹਦੇ ਵਿੱਚ ਰਹਿੰਦੇ ਸਾਂ। ਨਹੀਂ ਤੇ ਇੱਕ ਕਮਰੇ 'ਚ ਕਿੰਨੇ ਜਣੇ ਰਹਿੰਦੇ ਹਨ? 6 ਜਣੇ।
ਤੇ ਸੌਂਦੇ ਕਿੰਜ ਸਨ? ਸੌਂਦੇ ਉਦੋਂ ਪੱਖੇ ਏਸੀ ਉਸੀ ਕੋਈ ਨਹੀਂ ਸੀ। ਏਸੀ ਮਤਲਬ ਹੈ ਸਾਨੂੰ, ਮੈਂ ਅਬੂ ਜ਼ਬੀ ਜਾਂ ਦੁਬਈ ਕਿਸੇ ਦੀ ਦੁਕਾਨ ਤੇ ਵੇਖਿਆ ਏਸੀ, ਉਦੋਂ ਏਸੀ ਨਹੀਂ ਸਨ। ਨਹੀਂ ਤੇ ਉਹ ਜਿਹੜਾ ਮੈਂ ਥੋੜਾ ਜਿਹਾ ਪੁੱਛਦਾ, ਤੁਹਾਡਾ ਜਿਹੜਾ ਘਰ ਸੀ ਜਦੋਂ ਸ਼ੁਰੂ ਚ ਗਏ ਹੋ, ਹਾਂਜੀ, ਤੇ ਰੋਟੀ ਟੁੱਕਰ ਕਿਸ ਤਰ੍ਹਾਂ ਖਾਂਦੇ ਸੋ? ਖਾਣਾ ਅਸੀਂ ਆਪ ਹੀ ਬਣਾਉਂਦੇ। ਤੇ ਤੁਹਾਨੂੰ ਬਣਾਉਣਾ ਹੁੰਦਾ, ਸਿੱਖਿਆ? ਨਾ ਮੈਂ ਨਹੀਂ ਸਿੱਖਿਆ, ਮੁੰਡੇ ਹਨ ਜਿਹੜੇ ਬਣਾਉਂਦੇ ਸਨ, ਉਹ ਮਹੀਨੇ ਬਾਅਦ ਖਰਚਾ ਦੇ ਦਿੰਦਾ ਸੀ ਉਹਨਾਂ ਨੂੰ। 8 ਰੁਪਏ ਮੇਰੀ ਗੱਲ ਸੁਣੋ ਤਾਂ ਗੋਸ਼ਤ ਹੁੰਦਾ ਸੀ, 8 ਦਿਰਹਮ। ਮੁਰਗੀ 8 ਰੁਪਈਆਂ ਦੀ, ਮੇਰੀ ਗੱਲ ਸੁਣੋ 2.5 ਕਿੱਲਿਆਂ ਦੀ, 2 ਕਿੱਲਿਆਂ ਦੀ, 2.25 ਕਿਲੋਆਂ ਦੀ, ਇਹ 8 ਰੁਪਈਆਂ ਦੀ ਮਿਲਦੀ। ਤੇ ਬੋਤਲਾਂ ਸ਼ੋਤਲਾਂ? ਬੋਤਲ 1 ਰੁਪਈਆ 1 ਦਿਰਹਮ ਦੀ, ਜਿਹੜੀ ਮਰਜ਼ੀ ਪੀਓ। ਇਸ ਤਰ੍ਹਾਂ ਮਤਲਬ ਲੱਗੀਆਂ ਨੇ ਅੱਡਿਆਂ ਦੇ ਉੱਤੇ, ਜਾ ਕੇ ਬਟਨ ਦਬਾਓ, ਬੋਤਲ ਜਿਹੜੀ ਜੇ ਤੁਸੀਂ ਬਟਨ ਦਬਾਣਾ, ਬੋਤਲ ਕੜਿਕ ਕਰਦੀ ਬਾਹਰ ਆ ਗਈ। ਬਿਲਕੁਲ ਠੀਕ ਹੈ। ਅਸਾਂ ਫਿਰ ਸਿਆਲਕੋਟੀਆਂ ਇਹ ਕੀਤਾ, ਉਦੋਂ ਮਤਲਬ ਠੀਪੇ ਰੁਪਈਏ ਹੁੰਦੇ। ਅਸਾਂ ਕੀ ਕੀਤਾ, ਉਹ ਮੁੰਡਾ ਸੀ ਇੱਕ, ਉਹਨੇ ਕੀ ਕੀਤਾ, ਲੋਹੇ ਦੇ ਕੱਟ ਲਏ ਉਹਨੇ ਰੁਪਈਏ ਜਿੰਨਾ ਸਾਈਜ਼। ਅੱਛਾ। ਉਹਨੇ ਵਿੱਚ ਉਹ ਸੁੱਟਣਾ ਤੇ ਬਟਨ ਦਬਾਣਾ, ਬੋਤਲ ਬਾਹਰ। ਉਹ 8 ਦਿਨੀ ਉਹਨਾਂ ਨੇ ਮੇਰੀ ਗੱਲ ਸੁਣੋ ਕਿ ਉਹ ਪੈਸੇ ਖੜਨੇ ਹੁੰਦੇ ਸਨ। ਉਹ ਜਿਹੜੇ ਆਏ ਤੇ ਉੱਥੇ ਲੋਹੇ ਦੇ ਰੁਪਈਏ ਪਏ, ਇਹ ਉਹ ਵੀ ਬੰਦ ਕਰਵਾਤਾ। ਉਹ ਅੱਗ ਮਾਰ ਛੜਿਆ? ਅੱਗ ਮਾਰ ਛੜਿਆ, ਲੈ ਬਈਆ ਵੀ ਕੰਮ ਮੁੱਕਾ। 4 ਦਿਨ ਮੌਜ ਕਰ ਲਈ। ਹਾਂ, ਉਹ ਫਿਰ ਉਹਨਾਂ ਨੇ ਮੇਰੀ ਗੱਲ ਸੁਣੋ ਕਿ ਜਦੋਂ ਮੈਂ ਪਾਸਪੋਰਟ ਫੜਿਆ ਤੇ ਮੇਰੇ ਨਾਲ ਦੇ ਜਿਹੜੇ ਮੁੰਡੇ ਸਨ ਪਿੰਡ ਦੇ, ਮੈਂ ਆਖਿਆ ਯਾਰ ਮੈਂ ਇੱਥੇ ਤੁਰ ਜਾਣਾ। ਉਹਨਾਂ ਆਖਿਆ ਕੀ ਕਿੱਥੇ ਜਾਣਾ? ਪਾਸਪੋਰਟ ਕੰਪਨੀ ਕੋਲ ਹੈ। ਮੈਂ ਇਹ ਨਹੀਂ ਦੱਸਿਆ ਕਿ ਪਾਸਪੋਰਟ ਲੈ ਲਿਆ। ਜੁਮੇਰਾਤੀ ਫਿਲਮ ਵੇਖਣ ਜਾਂਦੇ ਹੁੰਦੇ ਸਨ, ਜਾ ਕੇ ਸਤਵੇ, ਦੁਬਈ ਦੇ ਕੋਲ ਸਤਵਾ, ਸਤਵੇ ਫਿਲਮ ਵੇਖਣ ਜਾਂਦੇ ਹਾਂ। ਜਦੋਂ ਜਾ ਕੇ ਫਿਲਮ ਵੇਖੀ ਤੇ ਪਾਸਪੋਰਟ ਮੈਂ ਇੱਕ ਜੋੜਾ ਲੱਕ ਨਾਲ ਵੀ ਲੈ ਲਿਆ। ਅੱਛਾ। ਤੇ ਪਾਸਪੋਰਟ ਵਿੱਚ ਤੁੰਨ ਲਿਆ। ਜਦੋਂ ਹਾਫ ਟਾਈਮ ਹੋਇਆ ਨਾ, ਤੇ ਮੈਂ ਆਖਿਆ ਯਾਰ ਆਓ ਕੋਈ ਮਤਲਬ ਖਾ ਪੀ ਲਵੋ, ਹਾਫ ਟਾਈਮ ਹੋਇਆ, ਇਹ ਤੇਰਾ ਹੀ ਕੰਮ ਹੈ। ਮੈਂ ਥੱਲੇ ਨਿਕਲ ਆਇਆ, ਜਦੋਂ ਆਇਆ ਥੱਲੇ ਤੇ ਪਠਾਨ ਆਵਾਜ਼ਾਂ ਮਾਰਨ, 20 ਦਿਰਹਮ ਅਬੂ ਜ਼ਬੀ, 20 ਦਿਰਹਮ ਅਬੂ ਜ਼ਬੀ। ਇਹਦਾ ਕੀ ਮਤਲਬ? 20 ਰੁਪਏ ਅਬੂ ਜ਼ਬੀ ਦੇ। ਅੱਛਾ। ਮੈਂ ਟੈਕਸੀ ਦੇ ਦਰਵਾਜ਼ਾ ਖੋਲਿਆ, ਵਿੱਚ ਮੈਂ ਉੱਥੇ ਟੁਰ ਗਿਆ। ਚਲੋ ਰਾਤ ਨੂੰ ਘਰ ਵੇਖਿਆ ਸੀ ਮੈਂ, ਉੱਥੇ ਗਿਆ ਹੋਣਾ, ਬੜੀ ਸੇਵਾ ਕੀਤੀ। ਅੱਗੇ ਉਹ ਸੁੱਤਾ ਸੀ ਬੈਂਚ ਦੇ ਉੱਤੇ, ਉਹ ਮੁੰਡਾ ਸਾਡੇ ਪਿੰਡ ਦਾ ਸੀ ਜਿਹੜਾ, ਵਿਚਾਰਾ ਫੌਤ ਹੋ ਗਿਆ। ਉਹਨੇ ਮੈਨੂੰ ਆਖਿਆ ਵੀ ਭਾਜੀ ਮੈਂ ਗੱਦਾ ਲੈ ਆਵਾਂ ਤੇ ਗੱਦੇ ਤੇ ਤੁਸੀਂ ਸੌਂ ਜਾਓ ਤੇ ਮੈਂ ਬੈਂਚ ਤੇ ਸੌ ਜਾਵਾਂ। ਮੈਂ ਚਲੋ ਠੀਕ ਹੈ। ਦਿਨ ਚੜਿਆ, ਮੈਂ ਉਹਨੂੰ ਕਿਹਾ, ਮੈਂ ਆਖਿਆ ਯਾਰ ਮੈਂ ਹੁਣ ਨਾਸ਼ਤਾ ਨੁਸ਼ਤਾ ਕਰਾਇਆ ਉਹਨੇ, ਤੇ ਉਹਨੇ ਆਖਿਆ ਭਈ ਭਾਜੀ ਹੁਣ ਕੀ ਕਰਨਾ? ਮੈਂ ਆਖਿਆ ਮੈਂ ਇੱਥੇ ਹੀ ਰਹਿਣਾ, ਪਾਸਪੋਰਟ ਮੇਰੇ ਕੋਲ ਹੈ, ਮੈਂ ਹੁਣ ਇੱਥੇ ਹੀ ਰਹਿਣਾ। ਮੈਂ ਕਿਹਾ ਭਾਜੀ ਗਲਤ ਕੀਤਾ, ਜੇ ਲੱਗੀ ਰੋਜੀ ਛੱਡ ਕੇ ਆਇਆ, ਨਹੀਂ ਛੱਡ ਛੱਡ। ਮੈਂ ਜੋ ਅੱਲਾ ਨੂੰ ਮੰਨ, ਵੇਖੀ ਜਾਏਗੀ। ਸਿਆਲਕੋਟ ਧਾਰੋਵਾਲ ਮਹੱਲੇ ਦੇ ਮੁੰਡੇ ਸਨ, ਉੱਥੇ ਸਾਡੀ ਅਜ਼ੀਜ਼ਦਾਰੀ ਸੀ, ਮੁੰਡਿਆਂ ਨਾਲ ਵਾਕ ਵੀ ਕਰ ਲਏ। ਉਹਨਾਂ ਦੀਆਂ ਘੜੀਆਂ ਦੀਆਂ ਦੁਕਾਨਾਂ ਸੀ, ਇੱਕ ਦਾ ਨਾਂ ਸ਼ੌਕਤ ਸੀ, ਇੱਕ ਦਾ ਨਾਂ ਕਰਾਮ ਸੀ। ਉਹਨਾਂ ਕੋਲ ਗਿਆ, ਮੈਂ ਆਖਿਆ ਜੀ ਇਹ ਗੱਲ ਹੈ, ਤੇ ਮੈਂ ਆ ਗਿਆ। ਉਹਨਾਂ ਆਖਿਆ ਕੋਈ ਗੱਲ ਨਹੀਂ। ਮੈਂ ਉੱਥੇ ਰੋਟੀ ਖਾ ਛੱਡਣੀ, ਉਹਨਾਂ ਨਾ ਕੋਈ ਕਿਰਾਇਆ ਲੈਣਾ, ਨਾ ਕੋਈ ਗੱਲ ਨਾ ਬਾਤ। ਉਹਨਾਂ ਦੀ ਰੋਟੀ ਮਤਲਬ ਮੈਨੂੰ ਪੁੱਛ, 1 ਸਾਲ ਵੇਲਾ ਮਿਲਿਆ। ਸਾਲ ਬਾਅਦ ਪੈਸੇ ਮੈਂ 1400 ਦਿਰਹਮ ਰੱਖਿਆ ਸੀ, ਤੇ ਕਿਸੇ ਵਕਤ ਵੀ ਵਕਤ ਬਣ ਜਾਂਦਾ ਤੇ ਮੈਂ ਕਿਸੇ ਕੋਲੋਂ ਮੰਗਣੇ ਨਾ ਪੈਣ। ਉਹਨੇ ਸ਼ੇਰ ਬਣਾਇਆ, ਉਹਨੇ ਆਖਿਆ ਦੁਨੀਆ ਬਦਲ ਗਈ ਹੋ ਯਾਰ, ਜਿਹਦੇ ਥੱਲੇ ਸਾਈਕਲ ਨਹੀਂ ਸੀ ਉਹਦੇ ਥੱਲੇ ਕਾਰ, ਦੁਨੀਆ ਬਦਲ ਗਈ। ਵਾਹ ਜੀ ਵਾਹ, ਵਾਹ ਜੀ ਵਾਹ। ਬਸ਼ੀਰ ਖਾਨ ਸਾਹਿਬ ਮੌਜ਼ਿਆ ਵੱਡਿਆਂ ਵਾਲਾ, ਬਡਿਆਣੇ ਦੇ ਕੋਲ ਪਿੰਡ, ਜ਼ਿਲ੍ਹਾ ਸਿਆਲਕੋਟ ਦਾ। ਤੁਸੀਂ ਨੇ ਗੁਫ਼ਤਗੂ ਸੁਣੀ, ਗੱਲਾਂ ਸੁਣੀਆਂ, ਉਮੀਦ ਹੈ ਤੁਹਾਨੂੰ ਪਸੰਦ ਆਈਆਂ ਹੋਣਗੀਆਂ। ਔਰੰਗਜ਼ੇਬ ਨੂੰ ਇਜਾਜ਼ਤ ਦਿਓ, ਰੱਬ ਰਾਖਾ।